ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलाम वालेकुम। ਅੱਜ ਮੈਂ ਤੁਹਾਡੇ ਨਾਲ ਦੋ ਚੀਜ਼ਾਂ 'ਤੇ ਗੱਲ ਕਰਾਂਗਾ। ਇੱਕ ਤਾਂ ਹੈ ਜਿਹੜਾ ਫੇਸਬੁੱਕ ਨੇ ਮੇਰੀ 3 ਦਿਨ ਵਾਸਤੇ ਜਿਹੜਾ ਨਾ ਇਹਨਾਂ ਨੇ ਮੇਰੀ ਪੋਸਟ ਕਰਨ 'ਤੇ ਕਮੈਂਟ ਕਰਨ 'ਤੇ ਪਾਬੰਦੀ ਲਾ ਦਿੱਤੀ ਹੈ। ਦੂਸਰਾ ਹੈ ਜਿਹੜੀ ਕੁੜੀ ਨੇ ਇੱਕ ਪੁਲਿਸ ਵਾਲੇ ਨੇ ਉਹਦੇ ਨਾਲ ਪੰਜਾਬੀ 'ਚ ਗੱਲ ਕੀਤੀ ਹੈ ਅਤੇ ਉਹਨੇ ਕਿਹਾ ਮੇਰੇ ਨਾਲ ਜਾਹਲਾਂ ਵਾਲੀ ਜ਼ਬਾਨ 'ਚ ਗੱਲ ਨਾ ਕਰ। ਪਹਿਲਾਂ ਤਾਂ ਮੈਂ ਗੱਲ ਕਰਾਂ ਫੇਸਬੁੱਕ ਦੀ। ਫੇਸਬੁੱਕ ਨੇ ਅੱਗੇ ਵੀ ਮੇਰੇ 3 ਅਕਾਊਂਟ ਬਲਾਕ ਕੀਤੇ ਨੇ ਕਿਉਂਕਿ ਮੈਂ ਜੀ ਯਹੂਦੀਆਂ ਦੇ ਨਾਲ ਬਹਿਸ ਕਰਦਾ ਹਾਂ ਜਾਂ ਜਿਹੜੇ ਨੇ ਹਿੰਦੂਆਂ ਦੇ ਨਾਲ ਬਹਿਸ ਕਰਦਾ ਹਾਂ ਇੰਟਰਨੈਸ਼ਨਲ ਪੇਜਿਸ ਦੇ ਉੱਤੇ। ਅਤੇ ਉਹਨਾਂ ਨੇ ਇੱਕ ਵਾਰੀ ਮੈਂ ਬੁਰਹਾਨ ਵਾਨੀ ਦੀ ਫੋਟੋ ਅਪਲੋਡ ਕੀਤੀ ਸੀ ਐਜ਼ ਏ ਆਪਣੀ ਪ੍ਰੋਫਾਈਲ ਪਿਕਚਰ ਜਦੋਂ ਇਹ ਕਸ਼ਮੀਰ ਦੇ ਵਿੱਚ ਇਹਨਾਂ ਨੇ ਬੁਰਹਾਨ ਵਾਨੀ ਨੂੰ ਸ਼ਹੀਦ ਕੀਤਾ ਸੀ। ਉਦੋਂ ਇਹਨਾਂ ਨੇ ਮੈਨੂੰ ਇਸ ਗੱਲ 'ਤੇ ਸਿਰਫ ਬਲਾਕ ਕਰ ਦਿੱਤਾ ਸੀ ਅਤੇ ਮੈਨੂੰ ਉਹਨਾਂ ਕੱਲ੍ਹ ਮੇਰੀ ਜਿਹੜਾ ਇਹਨਾਂ ਨੇ ਮੈਨੂੰ ਬਲਾਕ ਕੀਤਾ ਮੈਂ ਇੱਕ ਸਾਡਾ ਉਹ ਮੇਰਾ ਕਲਾਸ ਫੈਲੋ ਵੀ ਹੁੰਦਾ ਸੀ ਭਰਾ ਹੈ ਸਾਡਾ ਕੋਇਟਾ ਦਾ ਪਸ਼ਤੂਨ ਅਜ਼ੀਜ਼ ਖਾਨ। ਮੈਂ ਅਤੇ ਉਹ ਗੱਲ ਕਰ ਰਹੇ ਸਾਂ ਔਰ ਗੱਲ ਵੀ ਅਸੀਂ ਕਰ ਰਹੇ ਸਾਂ ਉਰਦੂ ਦੇ ਵਿੱਚ। ਇਹਨਾਂ ਨੇ ਹੁਣ ਉਰਦੂ ਦੇ ਵਿੱਚ ਵੀ ਫਿਲਟਰ ਲਾਏ ਨੇ। ਕਿਸੇ ਨੇ ਮੇਰੀ ਕੰਪਲੇਨ ਨਹੀਂ ਕੀਤੀ ਲੇਕਿਨ ਇਹਨਾਂ ਨੇ ਫਿਲਟਰ ਲਾਏ ਨੇ। ਜਦੋਂ ਤੁਸੀਂ ਲਫ਼ਜ਼ ਹਿੰਦੂ ਲਿਖਣਾ ਜਾਂ ਯਹੂਦੀ ਲਿਖਣਾ ਜਾਂ ਕੋਈ ਇੰਡੀਆ ਦੇ ਖਿਲਾਫ ਇੰਡੀਅਨ ਆਰਮੀ ਦੇ ਖਿਲਾਫ ਜਾਂ ਕੋਈ ਇੰਜ ਦੀ ਜਿਹੜੀ ਹਿੰਦੂਆਂ ਜਾਂ ਯਹੂਦੀਆਂ ਦੇ ਖਿਲਾਫ ਗੱਲ ਲਿਖਣੀ ਹੈ ਭਾਵੇਂ ਉਹਨਾਂ ਦਾ ਜ਼ੁਲਮ ਹੋਏ ਉਹਨਾਂ ਦੇ ਖਿਲਾਫ ਲਿਖਣੀ ਹੈ ਫੌਰਨ ਤੁਹਾਨੂੰ ਜਿਹੜਾ ਨਾ ਬਲਾਕ ਕਰ ਦਿੰਦੇ ਨੇ ਵਾਰਨਿੰਗ ਦਿੰਦੇ ਨੇ। ਅਤੇ ਉਹ ਕੋਇਟਾ ਦੇ ਵਿੱਚ ਧਮਾਕਾ ਹੋਇਆ ਅਤੇ ਉਹ ਜਿਹੜਾ ਅਜ਼ੀਜ਼ ਖਾਂ ਕਹਿ ਰਿਹਾ ਸੀ ਜੀ ਇਹ ਪੰਜਾਬੀ ਇਨਵਾਲਵ ਨੇ ਔਰ ਪੰਜਾਬੀਆਂ ਦਾ ਕਸੂਰ ਹੈ ਪੰਜਾਬੀ ਆਰਮੀ ਦਾ ਕਸੂਰ ਹੈ ਪਸ਼ਤੂਨਾਂ ਨੂੰ ਮਾਰਿਆ ਜਾ ਰਿਹਾ। ਮੈਂ ਕਿਹਾ ਭਾਈ ਗੱਲ ਇਹ ਵੇ ਕਿ ਪਸ਼ਤੂਨ ਨਹੀਂ ਨਿਰੇ ਮਰ ਰਹੇ ਮੁਸਲਮਾਨਾਂ ਦੇ ਉੱਤੇ ਜੰਗ ਮਸਲਤ ਹੈ। ਪਸ਼ਤੂਨ ਜਿਹੜੇ ਨੇ ਕੁਰਦ ਅਰਬ ਲਿਬੀਅਨ ਯਮਨੀ ਸ਼ਾਮੀ ਇਰਾਕੀ ਬਰਮਾ ਕਸ਼ਮੀਰ ਫਲਸਤੀਨ ਹਰ ਜਗ੍ਹਾ ਮੁਸਲਮਾਨਾਂ ਨੂੰ ਮਾਰਿਆ ਜਾ ਰਿਹਾ। ਸਿਰਫ ਇਹ ਨਹੀਂ ਕਿ ਕਿਸੇ ਮੁਸਲਮਾਨਾਂ ਦੀ ਇੱਕ ਐਥਨੀਸਿਟੀ ਨੂੰ ਮਾਰਿਆ ਜਾ ਰਿਹਾ ਅਤੇ ਅਸੀਂ ਨਾ ਸਾਨੂੰ ਕੋਈ ਪਸ਼ਤੂਨਾਂ ਨਾਲ ਨਫ਼ਰਤ ਹੈ ਔਰ ਨਾ ਅਸੀਂ ਇਸ ਗੱਲ ਦੇ ਹੱਕ 'ਚ ਹਾਂ। ਔਰ ਜੰਗ ਅਫਗਾਨਿਸਤਾਨ 'ਤੇ ਅਸੀਂ ਮੁਸਲਤ ਨਹੀਂ ਕੀਤੀ। UN ਦੀ ਜਿਹੜੀ ਬਦਮਾਸ਼ੀ ਹੈ ਉਹਦੀ ਮਰਜ਼ੀ ਦੇ ਨਾਲ ਜਿਹੜਾ ਅਫਗਾਨਿਸਤਾਨ 'ਤੇ ਹਮਲਾ ਕੀਤਾ ਅਮਰੀਕਾ ਨੇ ਅਤੇ ਕਸੂਰ ਅਮਰੀਕਾ ਦਾ ਜਾਂ ਇੰਡੀਅਨ ਉੱਥੇ ਰਾਹ ਇਨਵਾਲਵ ਹੈ। ਰਾਹ ਜਿਹੜੀ ਇਹ ਮਿਲ ਕੇ ਧਮਾਕੇ ਬਲੋਚਿਸਤਾਨ 'ਚ ਕਰਾਉਂਦੀ ਹੈ ਅਤੇ ਨਾਂ ਇਹ ਲਾਉਂਦੇ ਨੇ ਪੰਜਾਬੀਆਂ ਦਾ ਜਾਂ ਪਾਕਿਸਤਾਨ ਆਰਮੀ ਦਾ। ਪਾਕਿਸਤਾਨ ਆਰਮੀ ਨੂੰ ਤਾਂ ਪਾਕਿਸਤਾਨ ਆਰਮੀ ਕਹਿੰਦੇ ਹੀ ਨਹੀਂ ਨਾ। ਹਾਲੇ ਪਾਕਿਸਤਾਨ ਆਰਮੀ 'ਚ 30% ਪਸ਼ਤੂਨ ਨੇ ਸਿੰਧੀ ਵੀ ਨੇ ਬਲੋਚ ਵੀ ਨੇ ਸਾਰੀਆਂ ਸਾਡੇ ਉਹ ਸਾਰੇ ਮੁਸਲਮਾਨ ਭਰਾਵਾਂ ਦੀ ਆਰਮੀ ਹੈ। ਉਹ ਕਿਸੇ ਇੱਕ ਐਥਨੀਸਿਟੀ ਦੀ ਆਰਮੀ ਨਹੀਂ। ਲੇਕਿਨ ਅਸੀਂ ਆਪਸ 'ਚ ਮੇਰਾ ਉਹ ਪਸ਼ਤੂਨ ਭਰਾ ਹੈ ਅਸੀਂ ਆਪਸ 'ਚ ਇੱਕ ਗੱਲ ਕਰ ਰਹੇ ਸਾਂ। ਮੈਂ ਕਿਹਾ ਭਾਈ ਗੱਲ ਇਹ ਵੀ ਅਸੀਂ ਨਹੀਂ ਇਨਵਾਲਵ ਇਹ ਹਿੰਦੂ ਇਨਵਾਲਵ ਹੈ ਯਹੂਦੀਆਂ ਦੀ ਏਜੰਸੀਆਂ ਰਾਹ ਇਨਵਾਲਵ ਹੈ ਮੁਸਾਦ ਇਨਵਾਲਵ ਹੈ CIA ਇਨਵਾਲਵ ਹੈ ਜਿਹੜੇ ਮੁਸਲਮਾਨ ਸ਼ਹੀਦ ਹੋ ਰਹੇ ਨੇ ਕੋਇਟਾ ਦੇ ਵਿੱਚ ਜਿਹੜਾ ਧਮਾਕਾ ਹੋਇਆ। ਇਸ ਗੱਲ 'ਤੇ ਮੈਨੂੰ ਫੇਸਬੁੱਕ ਨੇ ਬਲਾਕ ਕਰ ਦਿੱਤਾ। ਚਲੋ ਕੋਈ ਨਹੀਂ ਉਹ 8 ਤੋਂ ਜ਼ਿਆਦਾ ਜਿਹੜੇ CEO ਨੇ ਵੱਡੀਆਂ ਦੁਨੀਆ ਦੀਆਂ IT ਕੰਪਨੀਜ਼ ਦੇ ਉਹ ਇੰਡੀਅਨ ਨੇ ਅਤੇ ਜਿੰਨੀ ਦੇਰ ਤੱਕ ਮੁਸਲਮਾਨ ਕੋਈ ਆਪਣਾ ਸੋਸ਼ਲ ਮੀਡੀਆ ਵੈਬਸਾਈਟ ਨਹੀਂ ਬਣਾਉਣਗੇ ਤਾਕਤ ਅਸੀਂ ਬਰਾਬਰ ਦੀ ਨਹੀਂ ਲਿਆਵਾਂਗੇ ਅਤੇ ਉਹਨਾਂ ਤੋਂ ਗਿਲਾ ਨਹੀਂ ਹੈ। ਗਿਲਾ ਤਾਂ ਆਪਣਿਆਂ ਤੋਂ ਹੈ ਜਿਹੜੇ ਅਸੀਂ ਟੋਟੇ ਹਾਂ ਅਤੇ ਦੁਸ਼ਮਣ ਸਾਡਾ ਇਕੱਠਾ ਹੈ। ਦੂਜੀ ਗੱਲ ਅੱਲਾਹ ਪਾਕ ਨੇ ਜਿਹੜਾ ਨਾ ਹਰ ਪੈਗੰਬਰ ਨੂੰ ਉਹਦੀ ਜ਼ਬਾਨ ਦੇ ਕੇ ਘੱਲਿਆ ਹੈ ਤਾਂ ਕਿ ਲੋਕਾਂ ਨੂੰ ਗੱਲ ਸਮਝ ਆਏ। ਇਹਦੇ 'ਚ ਸਾਡੇ ਨਾਲ ਪੰਜਾਬੀਆਂ ਦੇ ਨਾਲ ਹਾਲੇ ਅਸੀਂ ਪਾਕਿਸਤਾਨ ਦੀ ਮੈਜੋਰਟੀ ਕਮਿਊਨਿਟੀ ਆ ਮੁਸਲਮਾਨ ਕਮਿਊਨਿਟੀਆਂ ਦੇ ਵਿੱਚੋਂ ਅਤੇ ਸਾਡੇ ਖਿਲਾਫ ਪ੍ਰੋਪੇਗੈਂਡਾ ਹੁੰਦਾ ਜੀ ਸਾਡੀ ਜ਼ੁਬਾਨ ਜਾਹਲਾਂ ਦੀ ਹੈ। ਸਾਨੂੰ ਨਾ ਉਰਦੂ ਨਾਲ ਨਫ਼ਰਤ ਹੈ ਨਾ ਪਸ਼ਤੋ ਨਾਲ ਨਾ ਸਿੰਧੀ ਨਾਲ ਨਾ ਬਲੋਚੀ ਨਾਲ ਲੇਕਿਨ ਸਾਡੀ ਜ਼ੁਬਾਨ ਨਾਲ ਨਫ਼ਰਤ ਹੈ। ਹਾਲਾਂ ਜੇ ਅਸੀਂ ਗੱਲ ਕਰੀਏ ਤਾਂ ਉਰਦੂ ਨੇ ਕੀ ਦਿੱਤਾ ਹੈ ਜਿਹੜਾ ਲਾਮਾ ਇਕਬਾਲ ਤੋਂ ਇਲਾਵਾ ਇਹਨਾਂ ਕੋਲ ਕੋਈ ਬੰਦੇ ਦਾ ਪੁੱਤਰ ਸ਼ਾਇਰ ਕੋਈ ਨਹੀਂ। ਚਲੋ ਮੌਲਾਨਾ ਹਾਲੀ ਨੂੰ ਕਹਿ ਲਓ ਵਿੱਚ ਜਿਹੜਾ ਦੀਨ ਵਾਲਾ ਬੰਦਾ ਹੈ ਜਾਂ ਫੈਜ਼ ਜਾਂ ਜਾਲਬ ਹੈ 2-4 ਬੰਦੇ ਇਨਕਲਾਬੀ ਨੇ। ਬਾਕੀ ਸਾਰੇ ਜਿਹੜੇ ਨੇ ਉਹ ਹਮ ਜ਼ੁਲਫ ਦੀ ਗੱਲ ਕਰਦੇ ਨੇ ਕਦੀ ਅਤੇ ਕਦੀ ਕਮਰ ਦੀ ਗੱਲ ਕਰਦੇ ਨੇ ਜਨਾਨੀ ਤੋਂ ਬਾਹਰ ਨਹੀਂ ਹੁੰਦੇ ਉਹ ਬਾਕੀ ਸਾਰੇ ਇਹਨਾਂ ਦੇ ਸ਼ਾਇਦ। ਸਾਡੇ ਸੂਫੀਆ ਕਰਾਮ ਜਿਹੜੇ ਨੇ ਸਾਰੇ ਉਹਨਾਂ ਅੱਲਾ ਅਤੇ ਅੱਲਾ ਰਸੂਲ ਦੀ ਪਿਆਰ ਮੁਹੱਬਤ ਦੀ ਇਨਸਾਨੀਅਤ ਦੀ ਗੱਲ ਕੀਤੀ ਹੈ। ਅਤੇ ਸਾਡੀ ਪੰਜਾਬੀ ਦੇ ਵਿੱਚ ਲਿਟਰੇਚਰ ਇਹਨਾਂ ਦੀ ਉਰਦੂ ਨਾਲੋਂ 1000 ਦਰਜੇ ਚੰਗਾ ਔਰ ਇਹਨਾਂ ਦੀ ਉਰਦੂ ਮੈਂ ਤਾਂ ਕਹਿ ਰਿਹਾ ਕਿ ਇਹ ਸਾਡੀ ਪੰਜਾਬੀ ਨੂੰ ਮੈਨੂੰ ਕੋਈ ਉਰਦੂ ਨਾਲ ਨਫ਼ਰਤ ਕੋਈ ਨਹੀਂ ਲੇਕਿਨ ਜਦੋਂ ਇਹ ਮੇਰੀ ਮਾਂ ਬੋਲੀ ਦੀ ਇਹ ਤੋਹੀਨ ਕਰਨਗੇ ਤਾਂ ਫਿਰ ਅਸੀਂ ਵੀ ਇਹਨਾਂ ਨੂੰ ਇੰਝ ਹੀ ਜਵਾਬ ਦੇਵਾਂਗੇ। ਅਤੇ ਇਹ ਜਿਹੜੀ ਇੱਕ ਜਾਹਲ ਔਰਤ ਨੇ ਆਖਿਆ ਕਿ ਪੰਜਾਬੀ ਜਾਹਲਾਂ ਦੀ ਜ਼ਬਾਨ ਹੈ ਅਤੇ ਪਰਸੋਂ ਜਿਹੜਾ ਮਾਂ ਬੋਲੀ ਦਿਹਾੜ ਹੈ ਆਲਮੀ ਮਾਂ ਬੋਲੀ ਦਿਨ ਹੈ ਅਤੇ ਪੰਜਾਬੀਆਂ ਨੂੰ ਸ਼ਰਮ ਕਰਨੀ ਚਾਹੀਦੀ ਹੈ ਗੈਰਤ ਕਰਨੀ ਚਾਹੀਦੀ ਹੈ। ਹਰ ਪੰਜਾਬੀ ਆਪਣਾ ਇhtਜਾਜ ਰਿਕਾਰਡ ਕਰਾਏ ਵੀਡੀਓ ਦੇ ਵਿੱਚ। ਤੁਸੀਂ ਆਖੋ ਕਿ ਭਾਈ ਸਾਨੂੰ ਸਾਡੀ ਮਾਂ ਬੋਲੀ ਨਾਲ ਮੁਹੱਬਤ ਹੈ ਔਰ ਜਿੰਨੀ ਦੇਰ ਤੱਕ ਇਹ ਜਾਹਲੋ ਇਹ ਗੱਲ ਸੁਣ ਲਓ ਜਿੰਨੀ ਦੇਰ ਤੱਕ ਸਾਡੀ ਮਾਂ ਬੋਲੀ 'ਚ ਅਸੀਂ ਤਲੀਮ ਹਾਸਲ ਨਾ ਕੀਤੀ ਸਾਨੂੰ ਇਲਮ ਨਹੀਂ ਹੋਣਾ। ਮੈਂ ਤੁਹਾਨੂੰ ਇੱਕ ਮੋਟੀ ਜਿਹੀ ਮਿਸਾਲ ਦੇਣਾ ਵਾ। ਇਹ ਕਿਤਾਬ ਹੈ ਇਹ ਜੀ ਰਿਵੈਂਜ ਆਫ ਜੀਓਗ੍ਰਾਫੀ ਕਿਤਾਬ ਹੈ। ਇਹ ਕਿਤਾਬ ਜਿਹੜੀ ਹੈ ਨਾ 400 ਸਫ਼ਿਆਂ ਦੀ ਕਿਤਾਬ ਹੈ। ਇਹ ਕਿਸੇ ਗੋਰੇ ਨੇ ਪੜ੍ਹਨੀ ਹੈ ਨਾ ਗੋਰੇ ਦੇ ਬੱਚੇ ਨੇ ਉਹ 10 ਸਾਲ ਦੇ ਬੱਚੇ ਨੇ ਪੜ੍ਹ ਲੈਣੀ ਹੈ 5 ਦਿਨਾਂ ਦੇ ਵਿੱਚ।
ਮੈਂ 30 ਸਾਲ ਦੀ ਉਮਰ ਦੇ ਵਿੱਚ 30 31 ਸਾਲ ਦੀ ਉਮਰ ਦੇ ਵਿੱਚ ਵੀ ਮੈਨੂੰ ਇਹ ਕਿਤਾਬ ਪੜ੍ਹਦਿਆਂ ਮਹੀਨਾ ਲੱਗਣਾ ਹੈ, ਔਰ ਮਹੀਨੇ ਦੇ ਵਿੱਚ ਵੀ ਮੈਂ ਕਈ ਵਾਰੀ ਡਿਕਸ਼ਨਰੀ ਵੇਖਣੀ ਹੈ। ਇੰਨਾ ਮੁਸੀਬਤ ਕੱਟ ਕੇ ਫਿਰ ਮੈਂ ਕਿਤਾਬ ਪੜ੍ਹਨੀ ਹੈ। ਇਹ ਕਿਤਾਬ ਮੈਨੂੰ ਪੰਜਾਬੀ 'ਚ ਮਿਲੀ ਹੋਏ ਤਾਂ ਮੈਂ 2 ਦਿਨ 'ਚ ਪੜ੍ਹ ਛੜਾਂ। ਅਤੇ ਇਹ ਜੋ ਇਹਦੇ 'ਚ ਇਲਮ ਹੈ ਉਹ ਮੈਂ ਲੈ ਲਾਂ। ਇਹ ਆਉਂਦੇ ਨੇ ਤੇਰੇ ਇਲਮ 'ਤੇ ਅਸੀਂ ਪਾਬੰਦੀ ਲਾਣੀ ਹੈ, ਤੈਨੂੰ ਅੰਗਰੇਜ਼ੀ 'ਚ ਪੜ੍ਹਾਉਣਾ ਹੈ, ਠੀਕ ਹੈ, ਤਾਂ ਕਿ ਲੋਕ ਨਾ ਅੰਗਰੇਜ਼ੀ ਪੜ੍ਹਨ ਨਾ ਇਲਮ ਹਾਸਲ ਕਰਨ। ਇਸ ਵਜ੍ਹਾ ਤੋਂ ਪੰਜਾਬੀਆਂ ਦੇ, ਪਾਕਿਸਤਾਨੀਆਂ ਦੇ, ਜਾਂ ਜਿੰਨੀਆਂ ਵੀ ਗੁਲਾਮ ਕੌਮਾਂ ਨੇ ਨਾ ਦੁਨੀਆ 'ਚ, ਜਿਨ੍ਹਾਂ ਦੇ ਉੱਤੇ ਇੰਗਲਿਸ਼ ਮੁਸੱਲਤ ਕਰ ਦਿੱਤੀ ਗਈ ਹੈ, ਉਹ ਇਲਮ ਨਹੀਂ ਹਾਸਲ ਕਰ ਰਹੀਆਂ। ਉਹਨਾਂ ਦੇ ਬੱਚੇ, ਉਹਨਾਂ ਦੇ ਜਵਾਨ ਯੂਨੀਵਰਸਿਟੀਆਂ 'ਚੋਂ ਜਿੰਨੇ ਲੱਲੂ ਪੰਜੂ ਪੜ੍ਹ ਕੇ ਨਿਕਲੇ ਨੇ, ਇਹਨਾਂ 'ਚੋਂ ਇੱਕ ਨੂੰ ਵੀ ਨਹੀਂ ਇਲਮ ਆਇਆ। ਇਹ ਸਿਰਫ ਇਹਨਾਂ ਨੇ ਅੰਗਰੇਜ਼ੀ ਸਿੱਖਣ ਦੀ ਕੋਸ਼ਿਸ਼ ਕੀਤੀ ਹੈ, ਨਾ ਅੰਗਰੇਜ਼ੀ ਆਈ ਹੈ ਨਾ ਇਲਮ ਆਇਆ। ਅਤੇ ਆ ਪਰਸੋਂ ਜਿਹੜਾ ਸਾਡਾ ਜਿਹੜਾ 21 ਫਰਵਰੀ ਨੂੰ ਮਾਂ ਬੋਲੀ ਦਿਹਾੜੇ ਪੂਰੇ ਪੰਜਾਬ ਦੇ ਵਿੱਚ ਇਹਤਜਾਜ ਕੀਤਾ ਜਾਏ, ਉਸ ਕੁੜੀ ਨੂੰ ਜਿਹੜਾ ਨਾ ਉਹਨੂੰ ਗ੍ਰਿਫਤਾਰ ਕੀਤਾ ਜਾਏ ਔਰ ਉਹਨੂੰ ਸਜ਼ਾ ਦਿੱਤੀ ਜਾਏ ਜਿਹੜੀ ਇਹ ਹੇਟ ਸਪੀਚ ਦੇ ਵਿੱਚ, ਔਰ ਪੰਜਾਬੀ ਨੂੰ ਪੰਜਾਬ ਦੇ ਵਿੱਚ ਨਾਫਜ਼ ਕੀਤਾ ਜਾਏ। ਤਰੱਕੀ ਦੀ ਇੱਕੋ ਹੀ ਜ਼ਰੀਆ ਹੈ। ਅੱਲਾਹ ਪਾਕ ਨੇ ਵੀ ਇਹੀ ਹੱਕ ਦਿੱਤਾ ਹੈ ਕਿ ਆਪਣੀ ਜ਼ਬਾਨ ਦੇ ਵਿੱਚ ਇਲਮ ਹਾਸਲ ਕਰੋ, ਫਿਰ ਤਰੱਕੀ ਹੋਣੀ ਹੈ। ਇਹ ਜਾਹਲਾਰ अकबर आलाबादी ने फरमाया सी कि यूँ कत्ल से बच्चों के वो बदनाम ना होता, अफसोस के फ़िरौन को कॉलेज की ना सूझी। गोरे ने कॉलेज बना लिया, फ़िरौन ने बच्चे कत्ल कर छड़े बनी इसराइल दे तो बदनाम हो गया। गोरे ने कॉलेज बना के सानू फ़िरौन तो ज़्यादा जलील किया और इज्जत है अज भी गोरे दी। ऐसे तुसी जाहल हो। तो अपनी माँ बोली के नाल जिहड़ा ना शर्म करो। एक बंदे ने भी नहीं, पंजाबियों चों किसी नूं गैरत नहीं आई। कोई बंदा छोटियां 2-4 पोस्टां कर रहे हो, पोस्टां नाल गल नहीं बननी। गल ये हर बंदा वीडियो रिकॉर्ड कराओ। यही नबी सल्लम का तरीका है। जिहड़ी भी गल करनी है गुस्से च करनी है, मुहब्बत च करनी है। तुसी पैगंबरां दा, वलियां दा, सूफियां दा तरीका ये वे कि मूँह नाल बोल के गल करना, उहदे नाल गल बहुती सुनी जाती है तो उहदा असर भी बहुता हुंदा है। तो मैं यही आखांगा हर पंजाबी जिहड़ा वो अपना एहतजाज रिकॉर्ड कराए। साड़ियाँ पंजाबी कुड़ियाँ खास तौर पर ये सब तो वड्डियां मुजरम ने। तुसी अपना एहतजाज रिकॉर्ड कराओ। तुसी साडे नाल जिन्नी ज्यादती कर रही हो इन्नी कोई किसी कौम नाल नहीं ज्यादती कर रहा। जिहड़ी तुसी साडे बच्चिआं नाल पंजाबी नहीं बोल रही और तुसी आंदियां हो कि पंजाबी असी नहीं बोलांगियां। असी पंजाबी पंजाब च नाफज करनी है, साडा हक भी है और पंजाब का मुकद्दर भी है। और असी पाकिस्तान की गौरमेंट नूं भी कोलों भी लैके रहना है। इमरान खान जिहड़ा बड़ा मामे हाँ बनिया सी ना कि एक निज़ामे तलीम लियावांगे, एक निज़ामे तलीम होएगा, अमीर का बच्चा भी गरीब का बच्चा भी इक्को जबान च पढ़ेगा। ये ना होएगा कि अमीर का बच्चा अंग्रेज़ी बोले तो गरीब का बच्चा वो तो इंप्रैस होए कि यार मैं हो रहा इंज दी अंग्रेज़ी किवें सिखांगा। इत्थे जिहड़ा अलीट क्लास का बच्चा है वह भी पंजाबी सीखेगा, तो वह भी इत्थे डिप्टी कमिश्नर भी, इत्थे वज़ीर आला भी पंजाब दे विच पंजाबी बोलेगा। और ताकि साडे च एक बराबरी होए। ये ना होए कि वह अंग्रेज़ी बोले तो असीं इंस्पायर होईए कि होए हरेक किन्ना पढ़ गया, पढ़े लिखे कोई नहीं है, सारे गोरे दे गुलाम ने। साडी दौलत पहलां भी गोरा लुट के लैके जा रहा सी, अज भी आ गोरे दे गुलाम जिहड़ी लीट क्लास है। उदों भी साडा टैक्स सारा लंदन च जांदा ही, अज भी लुट के साडी सारी दौलत लंदन च जांदी है। उदों भी गोरा जिहड़ा ही सारे जिहड़े ने वो लंदन च रहिंदे हन। अज भी आ सारी लीट क्लास रिटायरमेंट तो बाद पाकिस्तान नूं लुट के ते लंदन च टुर जांदी है। जिन्नी देर तक लंदन की गुलामी नहीं छुटनी, अपनी धरती नाल और अपने कल्चर नाल, अपने मजहब नाल और अपनी जबान नाल मुहब्बत और ये इलम हासिल नहीं होना, उन्नी देर पाकिस्तान का भला नहीं होना। तो दो गल्लां जिहड़ियां फ्रीडम ऑफ एक्सप्रैशन आंदे ने ना, इन्हां ने मैनूं 2-3 मैनूं पता मेरा फिर इन्हां ने अकाउंट ब्लॉक कर देना। कोई नहीं, जिन्नी देर तक मुसलमानों की कोई नहीं सोशल मीडिया बनता मैं नवां अकाउंट बना लाँगा। कोई फ्रीडम ऑफ एक्सप्रैशन दुनिया ते एग्जिस्ट नहीं करता। जे तुसी हिंदुओं के खिलाफ बोलते हो या सिखा वो जड़े ने यहूदियों के खिलाफ बोलते हो तो फौरन ब्लॉक होवोगे। जे मुसलमानों के खिलाफ बोलते हो, नबी सल्लम की तुहीन करते हो, इस्लाम की करते हो, पाकिस्तान आर्मी के खिलाफ बोलते हो, पाकिस्तान के खिलाफ बोलते हो, फिर तुहाडी वाह वाह होएगी। तो जिहड़े मुसलमानों नूं शौक चढ़िया ना फ्रीडम ऑफ एक्सप्रैशन का, खास तौर पर सैकुलर नूं, शर्म करो बगैर तो कि जिहड़ा डबल स्टैंडर्ड है उन्हां दा। सानू साडी गल करन दा भी हक कोई नहीं है। बाकी सानू सारी दुनिया गालां कड्ढे और जे असी दलील नाल भी गल करिए तो सानू ब्लॉक कर दिता जाता है। तो दो ही मुद्दे सन, एक तो फ्रीडम ऑफ एक्सप्रैशन नहीं एग्जिस्ट करती, दूजा उन्नी देर तक असी तरक्की नहीं कर सकनी जिन्नी देर तक, और उन्नी देर तक सानू किसी ने इज्जत नहीं देनी पंजाबियों नूं, जिन्नी देर तक पंजाबियों ने अपनी पंजाब नूं, अपनी पंजाबीयत नूं और अपनी माँ बोली पंजाबी नूं इज्जत नहीं देनी। असी सानू किसी नाल नफरत नहीं है, पर जे तुसी साडे नाल नफरत करोगे तो असी भी करांगे। ठीक है, अल्लाह हाफिज़, अस्सलाम वालेकुम।